जी अस्सलाम वालेकुम। ਕੀ ਹਾਲ ਹੈ ਜਨਾਬ ਸਭ ਦੋਸਤਾਂ ਦਾ। ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ। ਸਵੀਡਨ ਵਿੱਚ ਆਉਣਾ ਇਤਨਾ ਆਸਾਨ ਨਹੀਂ। ਅਗਰ ਤੁਹਾਡੇ ਕੋਲ ਹੁਨਰ ਨਹੀਂ ਨਾ ਹੈ, ਤੁਸੀਂ ਇੱਥੇ ਜ਼ੀਰੋ ਤੋਂ ਚਾਹੇ ਤੁਸੀਂ 10 ਪੜ੍ਹੇ ਹੋ 12 ਪੜ੍ਹੇ ਹੋ, ਅਗਰ ਤੁਹਾਡੇ ਕੋਲ ਹੁਨਰ ਨਹੀਂ ਹੈ ਇੱਥੇ, ਅਗਰ ਤੁਸੀਂ ਊਬਰ ਬੋਲਟ ਫਡੂਰਾ ਇਹ ਡਿਲੀਵਰੀਆਂ ਸੋਚ ਕੇ ਆਉਂਦੇ ਹੋ ਨਾ, ਉਹ ਜਨਾਬ ਬੜਾ ਮੁਸ਼ਕਲ ਕੰਮ ਹੈ। ਇਹ ਜ਼ਿਹਨ 'ਚ ਰੱਖਿਓ, ਇਤਨਾ ਆਸਾਨ ਨਹੀਂ। ਸਰਦੀਆਂ 'ਚ ਇਤਨੀ ਕੁ ਬਰਫ਼ ਜ਼ਿਆਦਾ ਪੈਂਦੀ ਹੈ ਇੱਥੇ ਕਿ ਰੋਡ ਦੇ ਉੱਤੇ ਤੁਹਾਡੇ ਕੋਲੋਂ ਸਾਈਕਲ ਜਾਂ ਸਕੂਟਰ ਲੈ ਕੇ ਬੜਾ ਮੁਸ਼ਕਲ ਹੁੰਦਾ ਜਾਣਾ। ਲਿਹਾਜ਼ਾ ਕਈ ਵਾਰੀ ਬੰਦੇ ਦੀ ਗਲਤ ਫਹਿਮੀਆਂ ਹੁੰਦੀਆਂ ਨੇ, ਇਹ ਰੰਗੀਨੀਆਂ ਵੇਖ ਕੇ ਇਹ ਉਹ ਇਹਨਾਂ ਦੇ ਪਿੱਛੇ ਬੜੇ ਪਾਪੜ ਵੇਲਣੇ ਪੈਂਦੇ ਨੇ। ਮੈਂ ਖੁਦ ਯਕੀਨ ਕਰੋ ਮੇਰੇ ਕੋਲ ਕੋਈ ਹੁਨਰ ਨਹੀਂ ਆ। ਮੈਂ ਇੱਥੇ ਆ ਕੇ 3 ਸਾਲ ਕੰਸਟਰਕਸ਼ਨ ਵਿੱਚ ਰਿਹਾ। ਧੂੜ ਕੱਢ ਛੜੀ ਹੈ ਮੇਰੀ ਉਹਨਾਂ ਨੇ, ਕਸਮ ਖੁਦਾ ਦੀ। ਅਸੀਂ ਬਿਲਡਿੰਗ ਲੈਣੇ ਚਾਹੇ ਔਰ ਸਾਡੇ ਜਿਹੜੀ ਕੰਪਨੀ ਹੈ ਉਹ ਜਨਾਬ ਜਿਹੜਾ ਵੀ ਕਿਸੇ ਨੇ ਕੰਮ ਆਉਣਾ ਨਾ, ਉਹ ਜਨਾਬ ਆਖਦੀ ਅਸੀਂ ਕਰ ਲਾਂਗੇ। 150 ਕਿਲੋ ਦੇ ਸਟੈਂਪ ਹੁੰਦੇ, ਸਟੈਂਪ ਜਿਹੜੇ ਬਿਲਡਿੰਗ ਨੂੰ ਨਾ ਹੋਲਡ ਕਰਦੇ ਨੇ, ਛੱਤ ਨੂੰ। ਜਿਹੜੇ ਬੰਦੇ ਤੇ ਕੰਸਟਰਕਸ਼ਨ ਵਿੱਚ ਨੇ ਉਹਨਾਂ ਨੂੰ ਪਤਾ ਹੋਵੇਗਾ। ਅਸੀਂ ਸਟਾਕਹੋਮ ਸਿਟੀ 'ਚ ਲੱਗੇ ਇਹ, ਉੱਥੇ ਇੱਕ ਬਿਲਡਿੰਗ ਬਣ ਰਹੀ ਸੀ 135 ਕਮਰੇ ਲੰਮੇ ਦਾਜ। ਯਕੀਨ ਕਰੋ ਪ੍ਰੋਜੈਕਟ ਸਾਡੇ ਕੋਲ ਆ ਅਤੇ ਅਸੀਂ ਉੱਥੇ ਸਾਲ ਡੇਢ ਤੇ ਰਹੇ ਹਾਂ ਉੱਥੇ। ਸਹੀ ਜਨਾਬ ਮੇਰੀ ਬੜਾ ਮੁਸ਼ਕਲ ਨਾ ਉੱਥੇ ਟਾਈਮ ਲੰਘਿਆ। 2-3 ਵਾਰੀ ਹਾਦਸੇ ਹੋਏ ਨੇ। ਕ੍ਰੇਨ ਦੇ ਜ਼ਰੀਏ ਸਾਡੇ ਉੱਪਰ ਜਨਾਬ ਮੇਰੀ ਜਿਪਸਮ ਬੋਰਡ ਸੀ, ਹਵਾ ਇਤਨੀ ਤੇਜ਼। ਬਸ ਸ਼ਾਰਟਲੀ ਮੈਂ ਤੁਹਾਨੂੰ ਗੱਲ ਇਹ ਦੱਸਣਾ ਕਿ ਅਗਰ ਤੁਹਾਡੇ ਕੋਲ ਹੁਨਰ ਨਹੀਂ ਨਾ ਹੈ, ਤੁਸੀਂ ਜ਼ੀਰੋ ਹੋ। ਅਗਰ ਤੁਸੀਂ ਪਾਕਿਸਤਾਨ ਤੋਂ ਆਉਂਦੇ ਹੋ, ਤੁਸੀਂ 2-3 ਕੰਮ ਸਿੱਖ ਕੇ ਆਵੋ। ਮਕੈਨੀਕਲ ਗੱਡੀਆਂ ਦਾ, ਇਲੈਕਟ੍ਰੀਸ਼ੀਅਨ, ਇਹ ਵਾਇਰਿੰਗ ਜਿਹੜੀ ਕਰਦੇ ਨੇ, ਇਹਦਾ ਬਹੁਤ ਜ਼ਿਆਦਾ ਕੰਮ ਹੈ। ਕੋਈ ਡਿਪਲੋਮਾ ਵੀ ਲੈ ਕੇ ਆਵੋ। ਔਰ ਕੋਈ ਤੁਹਾਨੂੰ ਪਤਾ ਹੋਵੇ ਡੈਂਟਿੰਗ ਪੈਂਟਿੰਗ ਦਾ ਬਹੁਤ ਜ਼ਿਆਦਾ ਕੰਮ ਹੈ। ਤੁਸੀਂ ਇੱਥੇ ਕਿਸੇ ਸਵੀਡਿਸ਼ ਲੱਗ ਜਾਓ ਕੰਪਨੀ ਅਤੇ ਤੁਹਾਡੀਆਂ ਮੌਜਾਂ ਨੇ। ਇੱਥੇ ਮੈਨੂੰ ਇੱਕ ਦੋਸਤ ਮਿਲਿਆ ਸੀ, ਯਕੀਨ ਕਰੋ ਉਹ ਤੁਸੀਂ ਸੋਚ ਨਹੀਂ ਸਕਦੇ ਕਿ ਉਹਨੂੰ ਨਾ ਜ਼ੁਬਾਨ ਆਉਂਦੀ ਨਾ ਕੋਈ, ਸਿਰਫ ਉਹਦੇ ਕੋਲ ਹੁਨਰ ਉਹ ਡੈਂਟਿੰਗ ਪੈਂਟਿੰਗ ਦਾ ਜਾਣਦਾ ਸੀ। ਔਰ ਉਹਦਾ ਅੱਲਾ ਆਲੂ ਸਬੱਬ ਬਣ ਗਿਆ ਸਵੀਡਿਸ਼ ਕੰਪਨੀ ਅਤੇ ਬੱਸਾਂ ਅਤੇ ਇਹ ਵੋ ਨਾ ਉੱਥੇ ਕੋਈ ਮਾੜਾ ਮੋਟਾ ਕਿਤੇ ਦੱਬ ਲੱਗ ਜੇ ਜੇ ਉਹ ਕਹਿੰਦਾ ਕਦੇ ਕਦੇ ਸਾਨੂੰ ਜਨਾਬ ਕਾਹਦੇ ਕਿ ਬਸ ਬੈਠਿਆ ਰਹਿਣਾ, ਤੂੰ ਇਹ ਜਨਾਬ ਆਵੇ ਦੀ ਬੱਸ ਅਤੇ ਇਹਨੂੰ ਥੋੜ੍ਹਾ ਜਿਹਾ ਨਾ ਇਹ ਸਿੱਧਾ ਕਰ ਛੱਡਣੇ ਅਤੇ ਬਾਅਦ ਤੂੰ ਆਰਾਮ ਨਾਲ ਜਨਾਬ ਮੇਰੀ ਭੈਣ। ਕਿੰਨਾ ਯਾਰ ਮੌਜ ਦਾ ਕੰਮ ਹੈ। ਗੱਲ ਕਰਨ ਦਾ ਮਕਸਦ ਹੈ ਕਿ ਸਿਰਫ ਤੁਹਾਡੇ ਕੋਲ ਨਾ ਕੋਈ ਹੋਣਾ ਚਾਹੀਦਾ ਹੈ। ਅਗਰ ਤੁਸੀਂ ਜ਼ਿਹਨ 'ਚ ਇਹ ਲੈ ਕੇ ਆਉਂਦੇ ਹੋ ਨਾ, ਸਾਨੂੰ ਉੱਥੇ ਪਾਕਿਸਤਾਨ 'ਤੇ ਬੜਾ ਦੁੱਖ ਲੱਗਦਾ ਹੈ ਨਾ, ਉਹ ਜੀ ਮੇਰੇ ਕੱਪੜੇ ਭਰੇ ਅਮਨ ਦੇ ਅਤੇ ਮੈਂ ਉੱਥੇ ਹੁਣ ਗੱਡੀਆਂ ਜਾ ਕੇ ਤੇਲ ਬਦਲਾਂ ਅਤੇ ਮਕੈਨੀਕਲ ਅਤੇ ਮੈਨੂੰ ਬੰਦੇ ਵੇਖਣ ਦੇ। ਇਸ ਸ਼ੈ ਵੱਲੋਂ ਅਸੀਂ ਸਭ ਤੋਂ ਪਿੱਛੇ ਰਹਿ ਗਏ ਹਾਂ। ਯਕੀਨ ਕਰੋ ਮੈਂ ਖੁਦ ਕੇ ਨਾਲ ਦੇ ਇਹਨਾਂ ਚੀਜ਼ਾਂ 'ਚ ਗੁਜ਼ਰਿਆ। ਮੈਂ ਤਾਂ ਖੈਰ ਛੋਟਾ ਹੀ ਹੁੰਦਾ ਬਾਹਰ ਆ ਗਿਆ ਸੀ। ਮੇਰਾ ਦਿਲ ਸੀ ਕਿ ਕੋਈ ਨਾ ਕੋਈ ਸਿੱਖ ਕੇ ਆਉਂਦੇ। ਬਹਰਹਾਲ ਕਹਿੰਦੇ ਨੇ ਸਦਕਾ ਜਾਰੀਆ ਹੁੰਦਾ। ਅਗਰ ਤੁਸੀਂ ਕਿਸੇ ਦੀ ਵੀ ਹੈਲਪ ਕਰਦੇ ਹੋ ਨਾ, ਇੱਥੇ ਸਵੀਡਨ ਵਿੱਚ ਮੇਰੇ ਵਾਸਤੇ 'ਚ ਕੋਈ ਨਹੀਂ ਕਿ ਆਵੋ ਤੁਸੀਂ ਮੈਂ ਤੁਹਾਨੂੰ ਆ ਕੇ ਕੰਮ ਲਵਾ ਦਾਂ। ਇੱਥੇ ਆਨਲਾਈਨ ਸਿਸਟਮ ਹੈ। ਯੂਨਾਨ ਵਿੱਚ ਇਹ ਹੁੰਦਾ ਸੀ ਕਿ ਉੱਥੇ ਜਨਾਬ ਬੂਹਾ ਖੜਕਾਈ ਦਾ ਕੰਮ ਹੈ, ਉਹ ਅਗਲਾ ਆਖਦਾ ਹੈ ਨਹੀਂ ਅਤੇ ਉਹ ਜਨਾਬ ਆਖਦਾ ਨਹੀਂ ਹੈ ਛੋਟਾ। ਇੱਥੇ ਜਨਾਬ ਤੁਸੀਂ ਫੈਕਟਰੀ ਕਿਸੇ 'ਚ ਵੈਲਡਿੰਗ ਰੰਗ ਕਿਧਰੇ ਵੀ ਜਾਣਾ ਬੰਦ ਹੁੰਦੀ ਹੈ। ਉੱਥੇ ਕਾਰਡ ਨਾਲ ਪਰਮਿਸ਼ਨ ਨਾਲ ਤੁਹਾਡੀ ਅਪੁਆਇੰਟਮੈਂਟ ਹੈ ਤਾਂ ਜਾ ਸਕਦੇ ਹੋ, ਜਾਂ ਕਿਸੇ ਦੇ ਰੈਫਰੈਂਸ ਨਾਲ ਜਾ ਸਕਦੇ ਹੋ। ਉਹ ਬਹੁਤ ਘੱਟ ਹੁੰਦਾ ਇੱਥੇ। ਅਤੇ ਮੇਰਾ ਮਕਸਦ ਸੀ ਤੁਹਾਡੇ ਤਾਈਂ, ਮੈਨੂੰ ਕਾਫੀ ਮੈਸੇਜ ਵੀ ਆਉਂਦੇ ਨੇ ਕਦੇ ਕੋਈ ਕਦੇ ਕੋਈ, ਅਤੇ ਮੈਂ ਇੱਕ ਤੁਹਾਨੂੰ ਅੱਛਾ ਲੱਗਾ ਕਿ ਮੈਂ ਤੁਹਾਡੇ ਤਾਈਂ ਪਹੁੰਚਾ ਦਾਂ। ਅਗਰ ਤੁਹਾਡੇ ਕੋਲ ਟਾਈਮ ਹੈ, ਇੰਟਰਨੈਸ਼ਨਲ ਲਾਇਸੈਂਸ ਲਵੋ। ਇੱਥੇ ਆ ਕੇ ਤੁਸੀਂ ਸਾਲ ਦੇ ਅੰਦਰ ਉਹਨੂੰ ਚੇਂਜ ਕਰੋ, ਅੱਗੋਂ ਅਪਲਾਈ ਕਰੋ। ਹਰ ਕਿਸਮ ਦਾ ਕੰਮ ਹੈ ਸਵੀਡਨ ਵਿੱਚ, ਬਹਰਹਾਲ ਆਨਲਾਈਨ। ਲਿਹਾਜ਼ਾ ਆਖੋ ਨਾ ਕਿ ਮੈਂ ਤੁਹਾਨੂੰ ਕਿਤੇ ਲਵਾ ਦਾਂ, ਉਹ ਨਹੀਂ। ਸਿਰਫ ਔਰ ਸਿਰਫ ਮੇਰਾ ਮਕਸਦ ਸੀ ਤੁਹਾਨੂੰ ਨਾ ਥੋੜ੍ਹਾ ਜਿਹਾ ਰਸਤਾ ਦਿਖਾਣਾ। ਔਰ ਜਿਹੜਾ ਡਿਲੀਵਰੀਆਂ ਦੇ ਕੰਮ ਨੇ ਨਾ ਊਬਰ ਬੋਲਟਸ, ਯਕੀਨ ਕਰੋ ਅੱਗੋਂ ਬਰਫਾਂ ਪੈਂਦੀਆਂ ਨੇ, ਮੈਂ ਤੁਹਾਨੂੰ ਲਾਈਵ ਸਿਟੀ ਵਿਖਾਵਾਂ ਦਾ, ਉਹਨਾਂ ਬੰਦਿਆਂ ਦਾ ਹਾਲ ਵੇਖ ਲਓ ਕੀ ਹੁੰਦਾ ਹੈ।
ਕਈ ਤੇ ਫਿਰ ਗੱਡੀਆਂ ਤੇ ਵੀ ਕਰਦੇ ਨੇ, ਉਹ ਜੂੰ ਅਗਾ ਤੁਹਾਡੇ ਪੈਰ ਲੱਗਦੇ ਨੇ ਉਸ ਹਿਸਾਬ ਨਾਲ ਬੰਦਾ ਚੱਲਦਾ, ਪਰ ਗੱਡੀ ਤੇ ਵਾਰਾ ਨਹੀਂ ਖਾਂਦਾ ਹੈ, ਸਕੂਟਰ ਤੇ ਹੀ ਵਾਰਾ ਖਾਂਦਾ ਹੈ ਅਸਲ ਸ਼ਹਿਰ ਵਿੱਚ ਜਿਹੜਾ। ਤੇ ਠੀਕ ਹੈ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ, ਖੁਸ਼ ਰਵੋ, ਖੁਸ਼ ਰੱਖੋ, ਬੜੀ ਛੋਟੀ ਜ਼ਿੰਦਗੀ ਹੈ, ਰੱਬ ਰਾਖਾ।